ਸੁਪਰੀਮ ਕੋਰਟ ਦੇ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ 14ਵੇਂ ਜਿਹੜੀ ਸੋਧ ਆ ਕਨਸਟੀਟਿਊਸ਼ਨ ਦੀ, ਉਸ ਬਾਰੇ ਅੱਜ ਓਰਲ ਆਰਗੂਮੈਂਟ ਸੁਣੇ ਗਏ, ਜਿੱਥੇ ਰਾਸ਼ਟਰਪਤੀ ਆਏ ਤੇ ਜਦ ਇਸ ਦੇ ਕਹਿੰਦੇ ਵੀ ਉਲਟ ਆਰਗੂਮੈਂਟਸ ਸ਼ੁਰੂ ਹੋਏ ਤਾਂ ਉਹ ਉੱਥੋਂ ਛੱਡ ਕੇ ਜਿਹੜੇ ਆ ਗਏ। ਓਬਵੀਅਸਲੀ ਸਾਰਾ ਟਾਈਮ ਤਾਂ ਉਹਨਾਂ ਨੇ ਉੱਥੇ ਬੈਠਣਾ ਵੀ ਨਹੀਂ ਸੀਗਾ। ਇੱਕ ਚੀਜ਼ ਜਿਹੜੀ ਹੋਰ ਨੋਟ ਕਰਨ ਵਾਲੀ ਆ, ਕਿਸੇ ਨੇ ਕੋਈ ਜੀ ਹਜ਼ੂਰੀ ਨਹੀਂ ਕੀਤੀ ਵੀ ਹਾਂ ਜੀ ਹੁਣ ਖੜੇ ਹੋ ਜਾਓ ਵੀ ਪ੍ਰੈਜ਼ੀਡੈਂਟ ਆ ਗਿਆ ਆ ਅਮਰੀਕਾ ਦਾ ਤੇ ਉਹ ਪ੍ਰੈਜ਼ੀਡੈਂਟ ਜਿਹੜਾ ਜੀ ਹੁਣ ਚੱਲਾ ਆ ਵੀ ਇਦਾਂ ਦੀ ਚੀਜ਼ ਕੁਝ ਵੀ ਦੇਖਣ ਨੂੰ ਜਿਹੜੀ ਉਹ ਉੱਥੇ ਨਹੀਂ ਮਿਲੀ। ਬੜੀਆਂ ਅਹਿਮ ਜਿਹੜੇ ਇਸ ਦੇ ਵਿੱਚ ਨੁਕਤਿਆਂ ਦੇ ਉੱਤੇ ਵਿਚਾਰ ਜਿਹੜਾ ਹੋਇਆ, ਜਿਹੜੇ ਸੋਲਿਸਿਟਰ ਜਨਰਲ ਸੀਗੇ ਅਮਰੀਕਾ ਦੇ ਵੱਲੋਂ, ਉਹਨਾਂ ਨੇ ਕਿਹਾ ਜੀ ਅੱਜ ਕੱਲ੍ਹ ਹਰ ਇੱਕ ਪਲੇਨ ਰਾਈਡ ਦੂਰ ਆ ਅਮਰੀਕਾ ਦੇ ਵਿੱਚ ਆਉਣ ਦੇ ਲਈ, ਤੇ ਉਹਦੇ ਨਾਲ ਉਹ ਇੱਥੇ ਆ ਕੇ ਨਿਆਣੇ ਜਿਹੜੇ ਆ ਉਹ ਜੰਮ ਸਕਦੇ ਆ। ਜਿਹੜੇ ਇਸ ਦੇ ਉੱਤੇ ਜਿਹੜੇ ਜਸਟਿਸ ਕੀਗਨ ਆ, ਉਹਨਾਂ ਨੇ ਇਹ ਕਿਹਾ ਵੀ ਦੁਨੀਆ ਨਵੀਂ ਹੋ ਸਕਦੀ ਆ, ਸੰਵਿਧਾਨ ਸੇਮ ਆ, ਸੰਵਿਧਾਨ ਦੇ ਵਿੱਚ ਕੋਈ ਇਸ ਦੇ ਵਿੱਚ ਕਹਿੰਦੇ ਵੀ ਇਦਾਂ ਫਰਕ ਨਹੀਂ ਹੈਗਾ। ਬੜੀ ਇਹ ਵੀ ਜਿਹੜੀ ਇੱਕ ਰੌਚਕ ਗੱਲ ਆ, ਤਾਈਵਾਨ ਦੇ ਮਾਪਿਆਂ ਨੂੰ ਜੰਮੀ ਬਰਕਲੀ ਦੀ ਯੇਲ ਦੀ ਪੜ੍ਹੀ ਜਿਹੜੀ ਬਾਰਬਰਾ ਦੇ ਵੱਲੋਂ ਜਿਹੜੀ ਸੀਗੀ ਡਿਫੈਂਸ ਦੀ ਕਹਿ ਲਓ ਵੀ ਲਾਇਰ ਜਿਹੜੀ ਆ, ਉਹ ਰਿਪਰੈਜ਼ੈਂਟ ਕਰ ਰਹੀ ਸੀ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਇਸ ਕੇਸ ਨੂੰ, ਵੀ ਹਾਂ ਵੀ ਨਹੀਂ ਬਰਥ ਰਾਈਟ ਸਿਟੀਜ਼ਨਸ਼ਿਪ ਹੱਕ ਜਿਹੜਾ ਆ ਉਹ ਲੋਕਾਂ ਦਾ ਇੱਥੇ ਬਣਦਾ ਹੈਗਾ ਆ। ਸੋ ਜਿਹੜੇ ਜਸਟਿਸ ਕੀਗਨ ਆ, ਉਹਨਾਂ ਨੇ ਕਿਹਾ ਵੀ ਦੁਨੀਆ ਚਾਹੇ ਨਵੀਂ ਆ, ਸੰਵਿਧਾਨ ਸਾਡਾ ਇਹ ਪੁਰਾਣਾ ਆ, ਤੇ ਕਹਿੰਦੇ ਇਹ ਨਹੀਂ ਆ ਵੀ ਸਰਕਾਰਾਂ ਆਪਣੀਆਂ ਮਨ ਮਰਜ਼ੀ ਦੇ ਨਾਲ, ਆਪਣੀ ਡਿਸਕ੍ਰਿਸ਼ਨ ਦੇ ਹਿਸਾਬ ਦੇ ਨਾਲ ਇਹਨਾਂ ਦੇ ਜਿਹੜੇ ਮਤਲਬ ਆ ਉਹ ਮਾਡਰਨ ਫੈਕਟਸ ਵਿੱਚ ਪਾ ਕੇ ਜਿਹੜਾ ਉਹ ਚੇਂਜ ਜਿਹੜਾ ਉਹ ਕਰਦੇ ਰਵੇ। ਜਸਟ ਬਿਕੋਜ਼ ਕੰਟਰੀ ਚੇਂਜ ਹੋ ਜਾਂਦੀਆਂ, ਟਰੈਵਲ ਪੈਟਰਨ ਚੇਂਜ ਹੋ ਜਾਂਦੇ, ਪੋਲਿਟਿਕਸ ਚੇਂਜ ਹੋ ਜਾਂਦੀ ਆ, ਪਰ ਸੰਵਿਧਾਨ ਕਿਸੇ ਦੇ ਮੋਰੇ ਝੁਕਦਾ ਨਹੀਂ ਹੁੰਦਾ, ਜਦੋਂ ਵੀ ਖਾਸ ਕਰਕੇ ਉਦੋਂ ਜਦੋਂ ਗਵਰਨਮੈਂਟ ਉਹਨੂੰ ਆਪਣੇ ਹਿਸਾਬ ਦੇ ਨਾਲ ਵਰਤਣਾ ਜਿਹੜੀ ਉਹ ਚਾਹੁੰਦੀ ਹੋਵੇ। ਸੋ ਦੂਜਾ ਜਿਹੜਾ ਕੋਰਟ ਆ, ਜਿਹੜਾ ਹਰਜੋਤ ਸਿੰਘ ਜੀ ਗੱਲ ਆ ਉਹ ਆਪ ਕਰਦੇ ਆ ਜਸਟਿਸ ਜੈਕਸਨ ਹੁਣਾਂ ਦੀ, ਕਿ ਉਹਨਾਂ ਨੇ ਇਹ ਸਵਾਲ ਜਿਹੜਾ ਉਹ ਖੜਾ ਕੀਤਾ ਵੀ ਕੀ ਹੁਣ ਤੁਸੀਂ ਗਰਭਵਤੀ ਔਰਤਾਂ ਨੂੰ ਇੱਥੇ ਲਿਆਇਆ ਕਰੋਗੇ, ਉੱਥੇ ਡੈਪੋਜੀਸ਼ਨਸ ਉਹਨਾਂ ਦੀਆਂ ਜਿਹੜੀਆਂ ਉਹ ਕਰਨੀਆਂ ਆ, ਵੀ ਜਿਹੜਾ ਨਵ ਜਨਮਿਆ ਬੱਚਾ ਆ ਵੀ ਉਹ ਸਿਟੀਜ਼ਨ ਹੈਗਾ ਆ ਯੂਐਸ ਦੇ, ਅਮਰੀਕਨ ਜਿਹੜੇ ਰੂਲ ਦੇ ਹਿਸਾਬ ਦੇ ਨਾਲ ਜਾਂ ਨਹੀਂ। ਕਹਿੰਦਾ ਵੀ ਉਹਨਾਂ ਦਾ ਸਵਾਲ ਇਸ ਗੱਲੋਂ ਸੀਗਾ ਵੀ ਇਹ ਦਿਖਾਉਣ ਦੇ ਲਈ ਵੀ ਕਿੰਨਾ ਵੱਡਾ ਜਿਹੜਾ ਇੱਕ ਬਿਊਰੋਕ੍ਰੇਟਿਕ ਜਿਹੜਾ ਰੀਅਲ ਕਾਸਟ ਹੁੰਦਾ ਹੈ ਸਿਟੀਜ਼ਨਸ਼ਿਪ ਦਾ, ਇਹ ਕੋਈ ਥਿਊਰੀ ਨਹੀਂ ਹੈਗੀ, ਇਹ ਕੋਈ ਲਾਅ ਦਾ ਸੈਮੀਨਾਰ ਨਹੀਂ ਜਿਹੜਾ ਉਹ ਚੱਲ ਰਿਹਾ, ਇਹ ਇੱਕ ਸਰਕਾਰੀ ਪ੍ਰੋਸੈਸ ਆ ਜਿਸ ਦੇ ਵਿੱਚ ਮਾਵਾਂ, ਹਸਪਤਾਲ, ਨਵ ਜਨਮੇ ਬੱਚੇ, ਪਰਿਵਾਰ, ਉਹਨਾਂ ਸਾਰਿਆਂ ਦੇ ਉੱਤੇ ਇਸ ਦਾ ਅਸਰ ਜਿਹੜਾ ਉਹ ਹੁੰਦਾ ਹੈਗਾ ਆ। ਇਸੇ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਜਸਟਿਸ ਅਲੀਟੋ ਆ, ਉਹਨਾਂ ਨੇ ਇੱਕ ਮਾਈਕ੍ਰੋਵੇਵ ਅਵਨ ਟੈਸਟ ਦੀ ਜਿਹੜੀ ਉਹ ਗੱਲ ਕੀਤੀ। ਕਹਿੰਦੇ ਵੀ ਹੁਣ ਚੋਰੀ ਦਾ ਕਾਨੂੰਨ ਤੇ ਉਸ ਟਾਈਮ ਦਾ ਬਣਿਆ ਜਦੋਂ ਮਾਈਕ੍ਰੋਵੇਵ ਹੁੰਦੇ ਵੀ ਨਹੀਂ ਸੀ। ਕੀ ਤੁਸੀਂ ਇਹ ਹੁਣ ਕਹੋਗੇ ਵੀ ਕਿਉਂਕਿ ਜਦੋਂ ਚੋਰੀ ਦਾ ਕਾਨੂੰਨ ਬਣਿਆ ਸੀ ਉਦੋਂ ਮਾਈਕ੍ਰੋਵੇਵ ਨਹੀਂ ਹੁੰਦੇ, ਤੇ ਜੇ ਹੁਣ ਮਾਈਕ੍ਰੋਵੇਵ ਦੀ ਕੋਈ ਚੋਰੀ ਕਰਦਾ ਹੈ ਤੇ ਅਗਲਾ ਇਹ ਕਵੇ ਵੀ ਉਦੋਂ ਤਾਂ ਹੁੰਦੇ ਨਹੀਂ ਸੀਗੇ ਜੀ, ਤੇ ਇਸ ਲਈ ਮੈਨੂੰ ਤੁਸੀਂ ਇਸ ਦੇ ਹਿਸਾਬ ਦੇ ਨਾਲ ਚਾਰਜ ਨਹੀਂ ਕਰ ਸਕਦੇ। ਪਰ ਕਿਉਂਕਿ ਇਹ ਚੋਰੀ ਆ, ਸੋ ਚੋਰੀ ਦੀ ਪਰਿਭਾਸ਼ਾ ਨੂੰ ਇਸ ਹਿਸਾਬ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਗਿਆ। ਸੋ ਉਹੀ ਗੱਲ ਜਿਹੜੇ ਪਹਿਲਾਂ ਜਸਟਿਸ ਕੀਗਨ ਨੇ ਕਹੀ ਸੀਗੀ ਵੀ ਜਸਟ ਬਿਕੋਜ਼ ਹੁਣ ਟਰੈਵਲ ਦੇ ਪੈਟਰਨ ਚੇਂਜ ਹੋਏ, ਆਸਾਨ ਹੋ ਗਿਆ ਆ, ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਉਸ ਨੂੰ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਜਿਹੜਾ ਉਹ ਵਰਤੋ। ਸੋ ਕਹਿੰਦੇ ਵੀ ਉਹ ਚੋਰੀ ਨੂੰ ਚੋਰੀ ਮੰਨਿਆ ਜਾਊਗਾ। ਜਿਹੜਾ ਇਹ ਬੇਸਿਕਲੀ ਮੈਨੂੰ ਲੱਗਦਾ ਵੀ ਇਹਦਾ ਮਤਲਬ ਇਹ ਕਹਿਣ ਦਾ ਸੀਗਾ ਵੀ ਜਿਹੜਾ ਉਹਨਾਂ ਨੇ ਸੰਵਿਧਾਨ ਨੇ ਹੱਕ ਦਿੱਤਾ ਆ ਵੀ ਜੰਮੇ ਹੋਏ ਨਿਆਣੇ ਨੂੰ ਵੀ ਉਹ ਜੰਮਦਿਆਂ ਹੀ ਸਿਟੀਜ਼ਨ ਆ, ਵੀ ਉਸੇ ਤਰੀਕੇ ਦੇ ਨਾਲ ਬਰਕਰਾਰ ਜਿਹੜਾ ਰਹੂਗਾ। ਜਸਟ ਬਿਕੋਜ਼ ਤੁਸੀਂ ਹੁਣ ਇਸ ਨੂੰ ਇਲੀਗਲ ਇਮੀਗ੍ਰੇਸ਼ਨ ਕਰਾਰ ਦੇ ਰਹੇ ਆ, ਇਹਦਾ ਮਤਲਬ ਇਹ ਨਹੀਂ ਆ। ਜਦੋਂ ਉਹਨਾਂ ਨੇ ਰੂਲ ਬਣਾਇਆ ਸੀ ਉਦੋਂ ਉਹਨਾਂ ਨੇ ਇਹ ਨਹੀਂ ਸੀ ਪਤਾ ਵੀ ਇਸ ਤਰੀਕੇ ਦੇ ਨਾਲ ਹੋਊਗਾ, ਪਰ ਉਹਨਾਂ ਨੇ ਇਹ ਪੱਕਿਆਂ ਕੀਤਾ ਸੀਗਾ ਵੀ ਜਿਹੜਾ ਵੀ ਜੰਮੇਗਾ ਵੀ ਉਹ ਸਿਟੀਜ਼ਨ ਜਿਹੜਾ ਹੀ ਰਹੇਗਾ। ਸੋ ਕਾਫੀ ਜਿਹੜੀ ਹਰਜੋਤ ਸਿੰਘ ਜੀ ਅਹਿਮ ਸਵਾਲ ਜਿਹੜੇ ਜਸਟਿਸ ਨੇ ਪੁੱਛੇ ਨੇ ਸੋਲਿਸਿਟਰ ਜਨਰਲ ਹੋਣਾ ਨੂੰ, ਸੋ ਉਹ ਜਵਾਬਾਂ ਤੋਂ ਸੰਤੁਸ਼ਟ ਹੋਏ ਆ ਜਾਂ ਨਹੀਂ ਆ, ਕਿ ਸੰਵਿਧਾਨ ਦੀ ਇਸ ਸੋਧ ਨੂੰ ਉਹ ਭੰਗ ਕਰ ਸਕਦੇ ਆ ਜਾਂ ਚੇਂਜ ਕਰ ਸਕਦੇ ਆ। ਜਿੰਨੇ ਕਿ ਉਹਨਾਂ ਦੇ ਸਵਾਲ ਜਵਾਬ ਹੋਏ ਉਸ ਤੋਂ ਘੱਟ ਅੰਦਾਜ਼ਾ ਜਿਹੜਾ ਲੱਗਦਾ ਆ। ਮੂਵੀਆਂ ਦੇ ਵਿੱਚ ਕੀ ਹੋ ਰਿਹਾ, ਜਿਹੜੇ ਅਮਰੀਕਨ ਸਿੱਖ ਨੇ ਨਾ, ਖਾਸ ਕਰਕੇ ਜਿਹੜੇ ਪੰਜਾਬੀ ਨੇ, ਉਹ ਇਸ ਦੇ ਉੱਤੇ ਧਿਆਨ ਜਿਹੜਾ ਉਹ ਦਿਓ। ਇਹ ਬਹੁਤ ਵੱਡਾ ਜਿਹੜਾ ਫੈਸਲਾ ਆ ਵੀ ਤੁਹਾਡੇ ਜਿਹੜੇ ਜੰਮੇ ਬੱਚੇ ਆ ਉਹ ਇੱਥੇ ਇਵੈਂਚੁਅਲੀ ਸਿਟੀਜ਼ਨ ਬਣੇ ਵੀ ਰਹਿ ਸਕਦੇ ਆ ਜਾਂ ਨਹੀਂ। ਕੌਣ ਉੱਥੇ ਪਿੱਛੇ ਕੀ ਕਹਿ ਰਿਹਾ ਆ ਉਹ ਇੱਕ ਵੱਖਰਾ ਤੁਹਾਡਾ ਵਿਸ਼ਾ ਆ, ਉਸਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਧਿਆਨ ਦਿਓ,
ਪਰ ਆਹ ਵਾਲੀ ਚੀਜ਼ ਦੇ ਉੱਤੇ ਜਿਹੜੇ ਸਿਵਲ ਮੈਟਰ ਨੇ, ਜਿਹੜੇ ਸਿਵਲ ਸੁਸਾਇਟੀ ਦੇ ਆਪਣੇ ਅਮਰੀਕਾ ਦੇ ਮੈਟਰ ਨੇ, ਇਹਨਾਂ ਉੱਤੇ ਜਿਹੜਾ ਉਹ ਧਿਆਨ ਦਿਓ ਵੀ ਇੱਥੇ ਕੀ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਹੈਗਾ ਆ। ਤੇ ਟਰੰਪ ਉਹਨਾਂ ਨੇ ਵੀ ਇਸ ਸੁਣਵਾਈ ਜਿਹੜੀ ਜਦੋਂ ਲਈ ਗਈ ਆ ਸੁਪਰੀਮ ਕੋਰਟ ਦੁਆਰਾ, ਜੋ ਉੱਥੇ ਬੋਲੇ ਉਸ ਤੋਂ ਬਾਅਦ ਦੇ ਵਿੱਚ ਕਿਹਾ ਵੀ ਅਮਰੀਕਾ ਇੱਕ ਸਟੂਪਿਡ ਮੁਲਕ ਆ, ਵੀ ਜਿਹੜਾ ਜਿਹਨੂੰ ਮਰਜ਼ੀ ਜਿਹੜਾ ਬਰਥ ਰਾਈਟ ਜਿਹੜਾ ਉਹ ਦੇ ਰਿਹਾ। ਹੁਣ ਇਹਦਾ ਪੇ ਵੀ ਤਾਂ ਬਾਹਰੋਂ ਹੀ ਆਇਆ ਸੀਗਾ, ਇਹਦੇ ਦਾਦੇ ਵੀ ਤਾਂ ਜਿਹੜੇ ਉਹ ਬਾਹਰੋਂ ਹੀ ਆਏ ਸੀਗੇ। ਇਸ ਹਿਸਾਬ ਦੇ ਨਾਲ ਤਾਂ ਫਿਰ ਭਾਈ ਤੂੰ ਵੀ ਕਦੀ ਜਿਹੜਾ ਉਹ ਸਿਟੀਜ਼ਨ ਨਾ ਬਣਦਾ, ਤਾਂ ਤੂੰ ਤਾਂ ਰਾਸ਼ਟਰਪਤੀ ਬਣਨ ਦੀ ਤਾਂ ਗੱਲ ਦੂਰ ਦੀ ਆ। ਸੋ ਆਰਗੂਮੈਂਟ ਇਹ ਹਮੇਸ਼ਾ ਇਦਾਂ ਪੇਸ਼ ਕਰਦੇ ਆ ਵੀ ਜੇ ਤਾਂ ਸਾਡੇ ਤੇ ਲਾਗੂ ਹੋਵੇ ਫਿਰ ਤਾਂ ਵੀ ਛੱਡੋ ਪਰਾਂ, ਫਿਰ ਐਗਜ਼ੈਂਪਸ਼ਨ ਦੇ ਦਿਓ, ਤੇ ਜਦੋਂ ਕਿਸੇ ਹੋਰ ਦੇ ਉੱਤੇ ਹੁੰਦੇ ਆ ਤੇ ਫਿਰ ਤੁਸੀਂ ਜਿਹੜੇ ਆ ਵੀ ਉਦੋਂ ਉਹਨਾਂ ਨੂੰ ਜਿਹੜਾ ਉਹ ਰੋਕ ਦਿਓ ਤੇ ਉਦੋਂ ਉਹਨਾਂ ਨੂੰ ਠੋਕ ਦਿਓ ਜੀ।